ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨੂੰ ਦੱਸੋ ਹੁਣ ਵਰਲਡ ਹਿਸਟਰੀ ਬਾਰੇ। 1187 ਦੇ ਵਿੱਚ ਸਲਾਹਦੀਨ ਨੇ ਜੈਰੂਸ਼ਲਮ ਦੇ ਉੱਤੇ ਕਬਜ਼ਾ ਕੀਤਾ ਹੈ। ਕਰੂਸੇਡਰਸ ਜਿਹੜੇ ਯੂਰਪੀਅਨ ਸੀ ਉਹਨਾਂ ਨੂੰ ਬਾਹਰ ਕੱਢ ਕੇ ਜੀ 1535 ਦੇ ਵਿੱਚ ਅੱਜ ਦੇ ਦਿਨ ਜੈਕੂਅਸ ਕਾਰਟੀਅਰ ਨੇ ਮੌਂਟਰੀਆਲ ਸ਼ਹਿਰ ਜਿਹੜਾ ਕਿ ਕਿਊਬੈਕ ਦਾ ਪ੍ਰਮੁੱਖ ਸਿਟੀ ਹੈ ਉਸ ਦੀ ਨੀਂਹ ਰੱਖੀ ਜੀ। 1853 ਦੇ ਵਿੱਚ ਆਸਟਰੀਆ ਨੇ ਕਾਨੂੰਨ ਪਾਸ ਕੀਤਾ ਕਿ ਯਹੂਦੀ ਜਿਹੜੇ ਨੇ ਉਹ ਜ਼ਮੀਨ ਦੇ ਮਾਲਕ ਨਹੀਂ ਬਣ ਸਕਦੇ। ਜਿਵੇਂ ਗੁਜਰਾਤ ਵਾਲਿਆਂ ਨੇ ਕਿਹਾ ਵੀ ਸਿੱਖ ਮਾਲਕ ਨਹੀਂ ਹੋ ਸਕਦੇ, ਜਿਹੜਾ ਰਾਜਸਥਾਨ ਔਰ ਜੰਮੂ ਕਸ਼ਮੀਰ ਉਹਦੇ 'ਚ ਵੀ ਪਾਬੰਦੀ ਹੈ, ਕੋਈ ਨਹੀਂ ਖਰੀਦ ਸਕਦਾ। ਪਾਣੀ ਤੁਸੀਂ ਲੁੱਟ ਲਓ ਪੰਜਾਬ ਦਾ, ਰਾਜਸਥਾਨ ਵਾਲਿਓ ਜ਼ਮੀਨ ਨਹੀਂ ਖਰੀਦ ਸਕਦੇ। ਸੋ ਇੱਦਾਂ ਹੀ ਜਦੋਂ ਜਿਪਸੀ ਬਣਦੇ ਨੇ ਜਾਂ ਜਦੋਂ ਕਬੀਲੇ ਜਿਹੜੇ ਨੇ ਉਹ ਇੱਕ ਨੋਮੈਡਸ ਬਣਦੇ ਨੇ, ਇਹੀ ਤਰੀਕਾ ਹੁੰਦਾ ਹੈ। ਸੋ ਆਸਟਰੀਆ ਨੇ ਇਹ ਲਾਅ ਪਾਸ ਕੀਤਾ। 1869 ਦੇ ਵਿੱਚ ਗਾਂਧੀ ਜੰਮੇ ਤੇ ਵੈਸੇ ਅੱਜ ਦਾ ਹੀ 2 ਅਕਤੂਬਰ ਦਾ ਦਿਨ ਹੈ ਜਿੱਦਣ ਲਾਲ ਬਹਾਦਰ ਸ਼ਾਸਤਰੀ ਜਿਹੜਾ ਰਿਲੇਟਿਵਲੀ ਇਮਾਨਦਾਰ ਸੀ, ਘੱਟੋ ਘੱਟ ਉਹਨੇ ਇਸ ਕਿਸਮ ਦੀ ਕਰਪਸ਼ਨ ਨਹੀਂ ਕੀਤੀ ਜਿਹੜੀ ਨਹਿਰੂ ਡਾਇਨੈਸਟੀ ਨੇ ਕੀਤੀ, ਉਹਦਾ ਜਨਮ ਵੀ ਜਿਹੜਾ 2 ਅਕਤੂਬਰ ਦਾ ਹੀ ਹੈ। 1870 ਦੇ ਵਿੱਚ ਇਟਲੀ ਨੇ ਜਿਹੜਾ ਰੋਮ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਤੇ ਜਿਹੜੀ ਰੋਮ ਨੂੰ ਉਹਨਾਂ ਨੇ ਆਪਣੀ ਰਾਜਧਾਨੀ ਬਣਾਇਆ। ਉਸ ਤੋਂ ਪਹਿਲਾਂ ਜਿਹੜੀ ਰਾਜਧਾਨੀ ਹੈ ਉਹ ਡਿਫਰੈਂਟ ਰਾਜਧਾਨੀ ਸੀ ਜੀ। 1924 ਦੇ ਵਿੱਚ ਲੀਗ ਆਫ ਨੇਸ਼ਨਸ, ਜਿਸ ਤੋਂ ਬਾਅਦ ਦੇ ਵਿੱਚ ਯੂਨਾਈਟਿਡ ਨੇਸ਼ਨਸ ਨਿਕਲੀ, ਉਹਨਾਂ ਨੇ ਜਿਹੜੇ ਨੇ ਕੁਝ ਜਨੀਵਾ ਪ੍ਰੋਟੋਕੋਲਸ ਅਪਰੂਵ ਕੀਤੇ ਜੀ। 1941 ਚ ਜਰਮਨਸ ਨੇ ਮਾਸਕੋ ਦੇ ਉੱਤੇ ਨਾਜ਼ੀਆਂ ਨੇ ਆਪਣਾ ਹਮਲਾ ਸ਼ੁਰੂ ਕੀਤਾ। 1949 ਚ USSR ਨੇ ਪੀਪਲਜ਼ ਰਿਪਬਲਿਕ ਆਫ ਚਾਈਨਾ ਨੂੰ ਮਾਨਤਾ ਦਿੱਤੀ, ਜਿਹੜੀ ਅਮਰੀਕਾ ਨੇ ਬਹੁਤ ਬਾਅਦ ਜਾ ਕੇ 1960 ਚ ਦਿੱਤੀ ਜੀ। ਔਰ 1964 ਦੇ ਵਿੱਚ ਮੈਡੀਕਲ ਰਿਸਰਚ ਨੇ ਇਹ ਪ੍ਰੂਵ ਕੀਤਾ ਕਿ ਜਿਹੜਾ ਤੰਬਾਕੂ ਹੈ ਇਹ ਕੈਂਸਰ ਦਾ ਇੱਕ ਮੁੱਖ ਕਾਰਨ ਹੈ। ਸੋ ਉਦੋਂ ਤਾਂ ਉਸ ਤੋਂ ਪਹਿਲਾਂ ਜਦੋਂ ਇਹ ਸਿਗਰਟਾਂ ਦੀ ਮਾਰਕੀਟਿੰਗ ਅਮਰੀਕਨਾਂ ਨੇ ਕੀਤੀ ਤਾਂ ਇਹ ਹੈਲਥ ਗਰੁੱਪ 'ਚ ਉਹਨਾਂ ਨੂੰ ਵੇਚਦੇ ਸੀ ਕਿ ਇਹ ਸਿਹਤ ਦੇ ਲਈ ਬਹੁਤ ਚੰਗਾ ਹੈ ਜੀ। ਲੇਕਿਨ ਉਦੋਂ ਤੋਂ ਬਾਅਦ ਫਿਰ ਸਮੋਕਿੰਗ ਤੇ ਪਾਬੰਦੀ ਪਬਲਿਕ ਪਲੇਸਿਸ ਤੇ, ਦੂਸਰਾ ਫਿਰ ਆਇਆ ਕਿ ਜੀ ਸਿਰਫ ਪੀਣ ਵਾਲੇ ਦਾ ਨੁਕਸਾਨ ਨਹੀਂ ਹੁੰਦਾ, ਪੈਸਿਵ ਜਿਹੜੇ ਆਲੇ ਦੁਆਲੇ ਆ ਉਹਦਾ ਵੀ। ਹੁਣ ਇਸ ਲਈ ਪੀਣ ਵਾਲਾ ਤਾਂ ਚਲੋ ਜੋ ਸਫਰ ਕਰਦਾ ਹੈ, ਬਾਕੀ ਸਾਰੀਆਂ ਥਾਵਾਂ ਤੇ ਵੀ ਜਿਹੜੀ ਹੈ ਰੈਸਟੋਰੈਂਟਾਂ 'ਚ ਪਬਲਿਕ ਪਲੇਸਿਸ ਤੇ ਪਾਬੰਦੀ ਲੱਗੀ। ਪਰ 1964 ਦੇ ਵਿੱਚ ਪਹਿਲੀ ਵਾਰ ਇਹ ਗੱਲ ਰੈਕਗਨਾਈਜ਼ ਹੋਈ, ਮੰਨੀ ਗਈ ਜੀ। ਜੀ ਡਾਕਟਰ ਸਾਹਿਬ, ਸਾਡਾ ਜਿਹੜਾ ਪਹਿਲਾ ਸਵਾਲ ਹੈ, ਰਾਹੁਲ ਗਾਂਧੀ ਵੱਲੋਂ ਆਰਡੀਨੈਂਸ ਦੇ ਖਿਲਾਫ ਸਟੈਂਡ ਲੈਣ ਕਰਕੇ ਕੇਂਦਰ ਸਰਕਾਰ ਨੇ ਇਸ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਕੀ ਹੈ ਸਾਰਾ ਮਾਜਰਾ? ਦੇਖੋ, ਅਸੀਂ ਕੁਦਰਤੀ ਪਹਿਲੀ ਡਿਸਕਸ਼ਨ 'ਚ ਇਸ ਗੱਲ ਨੂੰ ਸਾਹਮਣੇ ਲਿਆਂਦਾ ਹੈ। ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਿ 2 ਸਾਲ ਤੋਂ ਜ਼ਿਆਦਾ ਸਜ਼ਾ ਕਿਸੇ ਕੇਸ 'ਚ ਲੋਅਰ ਕੋਰਟ ਦਿੰਦਾ ਹੈ ਤੇ ਉਹ ਬੰਦਾ ਜਿਹੜਾ ਉਹ ਚੋਣ ਨਹੀਂ ਲੜ ਸਕਦਾ ਜੀ। ਜ਼ਾਹਰ ਹੈ ਵੀ ਆਲਰੇਡੀ ਕਾਂਗਰਸ ਦਾ MP ਜਿਹੜਾ ਉਹ ਜੇਲ੍ਹ 4 ਸਾਲ ਦੀ ਹੋਈ ਹੈ, ਲਾਲੂ ਯਾਦਵ ਨੂੰ ਵੀ ਸਜ਼ਾ ਸੁਣਾਈ ਜਾਣੀ ਹੈ। ਸੋ ਇਹ ਸਾਰੇ ਬਾਹਰ ਹੋ ਜਾਣੇ ਨੇ, ਪਾਬੰਦੀ ਲੱਗ ਜਾਣੀ ਹੈ। ਸੋ ਉਹਨੂੰ ਜਿਹੜਾ ਦਬਾਉਣ ਦੇ ਲਈ ਸੁਪਰੀਮ ਕੋਰਟ ਦੀ ਜਜਮੈਂਟ ਨੂੰ ਉਹਨਾਂ ਨੇ, ਕੇਂਦਰ ਨੇ, ਇੱਕ ਸੈਂਟਰਲ ਕੈਬਨਿਟ ਨੇ, ਮਨਮੋਹਨ ਸਿੰਘ ਜੀ ਨੇ ਆਪਸ 'ਚ ਮੀਟਿੰਗ ਕਰਕੇ ਤੇ ਇਹ ਗੱਲ ਰਾਸ਼ਟਰਪਤੀ ਨੂੰ ਕਹੀ ਕਿ ਜੀ ਉਹ ਇੱਕ ਆਰਡੀਨੈਂਸ ਜਾਰੀ ਕਰੇ ਕਿ ਜਿਸ ਦੇ ਥੱਲੇ ਇਸ ਜਜਮੈਂਟ ਨੂੰ ਸੁਪਰੀਮ ਕੋਰਟ ਦੇ ਨੂੰ ਉਡਾਉਣਾ ਸੀ ਜੀ। ਔਰ ਇਹ ਫੈਸਲਾ ਕੈਬਨਿਟ ਦਾ ਸੀ, ਉਹਦੇ 'ਚ ਸੋਨੀਆ ਗਾਂਧੀ ਦੀ ਵੀ ਇਨਪੁਟ ਲਈ ਗਈ। ਰਾਹੁਲ ਗਾਂਧੀ ਜਿਹੜਾ ਕਿ ਬਿਲਕੁਲ ਅਨਐਕਸਪੀਰੀਅੰਸ, ਜਿਹਨੂੰ ਕੋਈ ਪਤਾ ਨਹੀਂ ਹੈ ਕਿ ਵੀ ਕੀ ਹੈ, ਉਹਨੇ ਇੱਕ ਪ੍ਰੈਸ ਕਾਨਫਰੰਸ ਕਿਹਾ ਜੀ ਇਹ ਤਾਂ ਬਕਵਾਸ ਹੈ ਆਰਡੀਨੈਂਸ, ਔਰ ਇਹਨੂੰ ਫਾੜ ਕੇ ਕੂੜਾਦਾਨ ਸੁੱਟ ਦੇਣਾ ਚਾਹੀਦਾ। ਕਿਹਾ ਵੀ ਉਦੋਂ ਮਨਮੋਹਨ ਸਿੰਘ ਅਮਰੀਕਾ 'ਚ ਸੀ, ਵਣਖਵਾੜਾ ਹੁੰਦਾ ਤਾਂ ਇੱਥੋਂ ਅਸਤੀਫਾ ਭੇਜ ਦਿੰਦਾ, ਇਹ ਹੱਥ ਜੋੜਦਾ ਹੀ ਪਹੁੰਚ ਗਿਆ ਉੱਥੇ। ਉੱਥੇ ਜਾ ਕੇ ਉਹਨੇ ਕਿਹਾ ਜੀ ਮੈਂ ਰਾਹੁਲ ਨਾਲ ਮੁਲਾਕਾਤ ਕਰਨੀ ਹੈ। ਮੁਲਾਕਾਤ ਹੋਈ, ਕੈਬਨਿਟ ਹੋਈ, ਹੁਣ ਪ੍ਰੈਜ਼ੀਡੈਂਟ ਨੂੰ ਕਹਿ ਰਹੇ ਨੇ ਨਹੀਂ ਜੀ ਇਹ ਆਰਡੀਨੈਂਸ ਵਾਪਸ ਲੈ ਲਓ ਜੀ। ਅਸੀਂ ਕਹਿ ਕੇ ਹੀ ਹਟੇ ਹਾਂ ਕਿਸ ਕਿਸਮ ਦੀ ਇਹ ਡੈਮੋਕ੍ਰੇਸੀ ਹੈ ਜੀ ਕਿ ਇੱਕ ਲੋਕਾਂ ਦੀ ਚੁਣੀ ਸਰਕਾਰ, ਉਹਨਾਂ ਦੇ ਨੁਮਾਇੰਦੇ, ਇੱਕ ਬੰਦਾ ਜਿਹੜਾ ਹੈ ਇਹੀ ਡਾਇਨੈਸਟੀ ਹੁੰਦੀ ਹੈ। ਹੋਰ ਖਾਨਦਾਨੀ ਰਾਜ ਕੀ ਹੁੰਦਾ ਹੈ, ਪ੍ਰਿੰਸ ਹੈਗਾ ਜੀ। ਸੋ ਇਸ ਤੋਂ ਅੰਦਾਜ਼ਾ ਲਾ ਲਓ ਵੀ ਮਨਮੋਹਨ ਸਿੰਘ ਦੀ ਕਿੰਨੀ ਕਣਕ ਹੈ, ਜਿਹਨੂੰ ਪੱਗ ਵਾਲਾ ਸਰਦਾਰ ਕਹਿੰਦੇ ਨੇ ਵੀਰ ਨੇ ਜਿਵੇਂ ਕਿਹਾ, ਤੇ ਕਿਉਂ ਜੀ ਇਹ ਡੈਮੋਕ੍ਰੇਸੀ ਹੈ ਜਿੱਥੇ ਇੱਕ ਬੰਦਾ ਜਿਹੜਾ ਉਹ ਸਰਕਾਰ ਦੇ ਫੈਸਲੇ ਬਦਲ ਦਿੰਦਾ ਜੀ। ਸਾਡਾ ਅਗਲਾ ਸਵਾਲ ਹੈ, ਅਮਰੀਕਾ ਦੀ ਫੈਡਰਲ ਸਰਕਾਰ ਦਾ ਸ਼ਟਡਾਊਨ ਕਿਉਂ ਹੋਇਆ? ਇਸ ਦੇ ਕੀ ਨਤੀਜੇ ਨਿਕਲਣਗੇ ਜੀ ਡਾਕਟਰ ਸਾਹਿਬ? ਦੇਖੋ, ਮੈਂ ਅੱਜ ਵੀ ਇੱਕ ਡਿਫਰੈਂਟ ਟਾਕ ਸ਼ੋਅ ਦੇ ਉੱਤੇ ਇਸ ਤੇ ਕਮੈਂਟ ਕੀਤਾ ਜੀ ਕਿ ਇਹ ਅਮਰੀਕਨਾਂ ਨੂੰ ਹੈਂਡਲ ਕਰਨਾ ਹੀ ਨਹੀਂ ਆ ਰਿਹਾ ਕਿ ਤੁਸੀਂ ਇੱਕੋ ਇੱਕ ਸੁਪਰ ਪਾਵਰ ਬਣੇ ਹੋ, ਦੁਨੀਆ ਦੀਆਂ ਹੋਪਸ ਤੁਹਾਡੇ ਤੇ ਨੇ ਜੀ, ਤੁਸੀਂ ਇੱਕ ਇਸ਼ੂ ਦੇ ਉੱਤੇ ਵਨ ਅਪਮੈਨਸ਼ਿਪ ਕਰ ਰਹੇ ਹੋ। ਰਿਪਬਲਿਕਨਸ ਜ਼ਿਆਦਾ ਇਹਦੇ ਲਈ ਦੋਸ਼ੀ ਨੇ ਜੀ। ਓਬਾਮਾ ਕੇਅਰ, ਔਰ ਅੱਜ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਕਿਹਾ ਵੀ 40 ਵਾਰ ਇਸ ਹੈਲਥ ਬਿੱਲ ਦੇ ਉੱਤੇ ਵੋਟਿੰਗ ਹੋਈ।
ਜੀ। ਤੁਸੀਂ ਉਹਨੂੰ ਚੈਲੰਜ ਕਰਕੇ ਸੁਪਰੀਮ ਕੋਰਟ ਤੱਕ ਗਏ, ਸੁਪਰੀਮ ਕੋਰਟ ਨੇ ਵੀ ਹੱਕ 'ਚ ਫੈਸਲਾ ਦਿੱਤਾ। ਹੁਣ ਉਹ ਬਜਟ ਦੇ ਨਾਲ ਇਹ ਗੱਲ ਜੋੜ ਰਹੇ ਸੀ ਰਿਪਬਲਿਕਨ ਸੈਨੇਟ ਦੇ ਵਿੱਚ ਜੀ। ਕਿ ਓਬਾਮਾ ਕੇਅਰ ਨੂੰ 1 ਸਾਲ ਦੇ ਲਈ ਹੋਲਡ ਕਰ ਦਿੱਤਾ ਜਾਏ, ਵੀ ਸਾਲ ਬਾਅਦ ਕੋਈ ਉੱਤੋਂ ਫਰਿਸ਼ਤੇ ਆ ਜਾਣਗੇ ਜਿਹੜੇ ਉਸ ਦੇ ਕਿਸੇ ਪੈਟਰਨ ਨੂੰ ਬਦਲ ਦੇਣਗੇ। ਜੀ। ਸੋ ਅੱਜ ਦਾ ਨਤੀਜਾ ਇਹ ਹੈ ਵੀ 7 ਲੱਖ ਅਮਰੀਕਨ ਜਿਹੜੇ ਫੈਡਰਲ EMPLOYE ਨੇ ਉਹ ਛੁੱਟੀ ਤੇ ਨੇ। ਮੈਂ ਅੱਜ ਵਾਸ਼ਿੰਗਟਨ ਸੀ ਕਿਸੇ ਕੰਮ ਲਈ, ਮੈਂ ਪੋਸਟ ਆਫਿਸ ਜਾਣਾ ਸੀ, ਮੈਨੂੰ ਭੁੱਲ ਗਿਆ ਵੀ ਸ਼ਟਡਾਊਨ ਦੇ ਥੱਲੇ ਪੋਸਟ ਆਫਿਸ ਵੀ ਉਹਦਾ ਹਿੱਸਾ ਨੇ। ਬਾਹਰ ਬੋਰਡ ਲੱਗਾ ਸੀ ਕਿ ਜੀ ਸ਼ਟਡਾਊਨ ਹੈ ਜੀ। ਔਰ ਜਿਹੜੀ ਅੱਜ ਬੜੀ ਖਤਰਨਾਕ ਗੱਲ ਉਹਨਾਂ ਦੇ ਜਿਹੜੀ ਗੁਪਤਚਰ ਸੇਵਾ ਜਾਂ ਜਸੂਸਾਂ ਦਾ ਚੀਫ ਹੈ ਉਹਨੇ ਇੱਕ ਸੈਨੇਟ ਸਬ ਕਮੇਟੀ 'ਚ ਕਹੀ ਹੈ ਜੀ। ਉਹਨੇ ਕਿਹਾ ਵੀ 70% ਜਸੂਸ ਜਿਹੜੇ ਦੁਨੀਆ ਭਰ ਦੇ ਵਿੱਚ ਸਾਡੀ ਮੁਲਕ ਦੇ ਲਈ ਸੇਫਟੀ ਲਈ ਇੰਟੈਲੀਜੈਂਸ, ਉਹਨਾਂ ਨੂੰ ਅਸੀਂ ਛੁੱਟੀ ਤੇ ਭੇਜ ਦਿੱਤਾ। ਉਹਨੇ ਕਿਹਾ ਵੀ ਆਲਰੇਡੀ ਉਹਦੇ ਨਾਲ ਅਸੀਂ ਕੀ ਮੈਸੇਜ ਦੇ ਰਹੇ ਹਾਂ ਜੀ। ਔਰ 2 ਕਰੋੜ ਲੋਕ ਜਿਹੜੇ ਨੇ ਓਬਾਮਾ ਨੇ ਕਿਹਾ ਕਿ ਵੀ ਉਹਨਾਂ ਦਾ ਫਾਇਦਾ ਹੋਣਾ ਜੇ ਇਸ ਹੈਲਥ ਇੰਸ਼ੋਰੈਂਸ ਦੇ ਥੱਲੇ ਜੀ। ਔਰ ਉਹਨਾਂ ਨੂੰ ਜਿਹੜਾ ਉਹਨਾਂ ਸੇਵਾਵਾਂ ਤੋਂ ਵੰਚਿਤ ਕੀਤਾ ਗਿਆ ਔਰ ਇਹਦੀ ਇੰਟਰਨੈਸ਼ਨਲ ਰੈਮੀਫਿਕੇਸ਼ਨਸ ਵੀ ਹੈ ਕਿ ਵੀ ਪ੍ਰੈਜ਼ੀਡੈਂਟ ਜਾ ਰਹੇ ਸੀ ਇੰਡੋਨੇਸ਼ੀਆ ਇੱਕ ਸਮਿਟ 'ਚ, ਉੱਥੇ ਜਾਣਗੇ ਤੇ ਮਲੇਸ਼ੀਆ ਔਰ ਫਿਲੀਪੀਨਸ ਜਿੱਥੇ ਉਹਨਾਂ ਦਾ ਇਹ ਦੌਰਾ ਸੀ ਉਹਨੂੰ ਕੈਂਸਲ ਕਰਨਾ ਪਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਸ਼ਰਮ ਦੀ ਗੱਲ ਹੈ। ਇੱਕ ਇਨਾ ਸੁਪਰ ਪਾਵਰ ਜਿਹੜੀ ਹੈ ਉਹ ਇੱਕ ਜਸਟ ਚੀਪ ਪੋਲੀਟੀਕਲ ਗਿਮਿਕਸ ਦੇ ਵਿੱਚ ਰਿਪਬਲਿਕਨਸ ਦੇ, ਔਰ ਇਹਦਾ ਨੁਕਸਾਨ ਹੋਏਗਾ ਰਿਪਬਲਿਕਨਸ ਨੂੰ ਵੀ। ਪਰ ਅੱਜ ਦੀ ਡੇਟ 'ਚ ਅਮਰੀਕਾ ਦਾ ਡਾਲਰ ਵੀ ਥੋੜਾ ਬਹੁਤ ਸਫਰ ਕੀਤਾ ਹੈ, ਅਮਰੀਕਾ ਦੀ ਪ੍ਰੈਸਟੀਜ ਵੀ ਸਫਰ ਹੋਈ ਹੈ ਜੀ। ਔਰ ਦਿਸ ਇਜ਼ ਵੈਰੀ ਸ਼ੇਮਫੁਲ ਜੀ ਡਾਕਟਰ ਪਰ ਸਾਹਿਬ। ਹੋਪਫੁਲੀ ਆਉਣ ਵਾਲੇ ਦਿਨਾਂ 'ਚ ਰਿਜ਼ੋਲਵ ਹੋ ਜਾਏਗਾ। ਇਹਦੀ ਆਲਰੇਡੀ ਇਸ ਦੇ ਲਈ ਅੰਦਰ ਖਾਤੇ ਜਿਹੜੀਆਂ ਨੇ ਕੁਝ ਚੱਲ ਰਹੀਆਂ ਨੇ ਡਿਵੈਲਪਮੈਂਟਸ। ਜੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਿੱਤੇ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਕੀ ਹੈ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 17 ਨੂੰ ਚੁਣਿਆ ਜੀ। ਇਸ ਦੇ 5 ਸ਼ੇਅਰ ਨੇ ਔਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਸ਼ਾਇਰ ਹੁੰਦੇ ਨੇ ਉਹਨਾਂ ਨੇ ਜਿਹੜਾ ਕੋਈ ਵੀ ਖੂਬਸੂਰਤ ਆਬਜੈਕਟ ਹੈ ਉਸ ਨੂੰ ਚੁਣਨਾ ਹੁੰਦਾ ਹੈ, ਉਸ ਦੇ ਉੱਤੇ ਉਹਨਾਂ ਨੇ ਆਪਣੀ ਕਲਾ ਜਿਹੜੀ ਹੈ ਉਸ ਤੇ ਜ਼ੋਰ ਦਿਖਾ ਕੇ ਫਿਰ ਉਸ ਦਾ ਕੰਪੈਰੀਜ਼ਨ, ਕਿਉਂਕਿ ਇਸ਼ਕ ਹਕੀਕੀ ਦੀ ਗੱਲ ਹੈ, ਉਹ ਕਲਗੀਧਰ ਪਾਤਸ਼ਾਹ ਦੇ ਨਾਲ, ਜਿਵੇਂ ਭਾਈ ਨੰਦ ਲਾਲ ਜੀ ਦਾ ਫੋਕਸ ਗੁਰੂ ਕਲਗੀਧਰ ਨੇ, ਤੇ ਇਸ ਗਜ਼ਲ ਦੇ ਵਿੱਚ ਉਹਨਾਂ ਨੇ ਉਸ ਸਵੇਰ ਦੀ ਮੂਮੈਂਟ ਨੂੰ ਚੁਣਿਆ ਜਦੋਂ ਕਿ ਇੱਕ ਖੂਬਸੂਰਤ ਔਰਤ ਜਿਸ ਦੇ ਜਿਹੜੀ ਜਦੋਂ ਨੀਂਦ ਚੋਂ ਉੱਠਦੀ ਹੈ ਜਾਗਦੀ ਹੈ ਤੇ ਸੂਰਜ ਚੜ੍ਹਨ ਦਾ ਵੇਲਾ ਹੈ ਜੀ ਔਰ ਉਸ ਦੇ ਕੀ ਜਿਹੜਾ ਸੂਰਜ ਔਰ ਉਸ ਦਾ ਜਿਹੜੀ ਖੂਬਸੂਰਤੀ ਦਾ ਕੀ ਮੁਕਾਬਲਾ ਹੈ, ਕੀ ਮੇਲ ਹੈ, ਔਰ ਉਸ ਨੂੰ ਫਿਰ ਉਹਨਾਂ ਨੇ ਆਪਣੇ ਅੰਮ੍ਰਿਤ ਵੇਲੇ ਨਾਲ ਜੋੜਿਆ ਕਿ ਜਦੋਂ ਰੱਬ, ਕਿਉਂਕਿ ਉਹ ਔਰਤ ਇਨਫੈਕਟ ਗੁਰੂ ਕਲਗੀਧਰ ਪਾਤਸ਼ਾਹ ਦੇ ਰੂਪ 'ਚ ਉਹਨਾਂ ਦਾ ਗੁਰੂ ਦਾ ਸੰਕਲਪ ਹੈ। ਔਰ ਫਿਰ ਅੰਮ੍ਰਿਤ ਵੇਲੇ ਦੀ ਅਹਿਮੀਅਤ ਉਹਨਾਂ ਨੇ ਅਖੀਰਲੇ ਸ਼ੇਅਰ 'ਚ ਕਹੀ ਹੈ ਕਿ ਵੀ ਤੂੰ ਕਿਉਂ ਸੁੱਤਾ ਹੈ ਗਾਫਲ ਹੋ ਕੇ, ਇਹ ਵੇਲਾ ਉਸ ਪਿਆਰੇ ਨੂੰ ਯਾਦ ਕਰਨ ਦੇ। ਸੋ ਗਜ਼ਲ ਦੇ ਪਹਿਲਾ ਮੂਲ ਫਾਰਸੀ ਹੈ, ਐ ਜ਼ੁਲਫੇ ਅੰਬਰੀਨੇ ਤੋਂ ਗੋਇਆ ਨਕਾਬੇ ਸੁਬਹ ਪਿਨਹਾ ਚਾ ਜ਼ੀਰ ਅਬਰ ਸਿਆਹਾ ਆਫਤਾਬੇ ਸੁਬਹ बेरूं बर आयद आ मैं मन तूचे ख्वाबे सुबह सद ताना में जनद बा रुखे आफताब सुबह बा दीदा ख्वाब नाक चों बेरूं बर आमदी शर्मिंदा गस्त अज रुख तो आफताबे सुबह अज मुकदमे शरीफ जहाँ रा देहद फरोग चों बर कसद नकाब जे रुखे आफताब सुबह बेदारी अस्त जिंदगी आरफान शौक गोया हराम करदम अज आइंदा ख्वाब सुबह जी। और इसका पंजाबी अनुवाद प्रिंसिपल हरभजन सिंह जी ने किया है। जी जी। अंबर पिन्नी जुल्फ ए तेरी मुख तेरे दा पर्दा ਜਿਉਂ ਘਟ ਓਲੇ ਸੁਬਹ ਦਾ ਸੂਰਜ ਜਤਨ ਲੁਕਣ ਦਾ ਕਰਦਾ। ਅੰਬਰ ਇੱਕ ਮੱਛੀ ਦੀ ਫਾਰਮ ਹੈ ਜਿਸ ਬਾਰੇ ਯਕੀਨ ਕੀਤਾ ਜਾਂਦਾ ਹੈ ਕਿ ਅੰਬਰ ਉਸ ਮੱਛੀ ਦਾ ਜਿਹੜਾ ਪਿੱਤਾ ਹੈ ਸਪਲੀਨ ਹੈ ਉਸ ਦੀ ਖੁਸ਼ਬੂ ਹੁੰਦੀ ਹੈ। ਇਸ ਤੋਂ ਹੀ ਅੰਬਰੀਨ ਵੀ ਬਣਦਾ, ਜਿਹੜੀ ਖੁਸ਼ਬੂ ਬਣਦੀ ਹੈ ਉਸ ਮੱਛੀ ਦੇ ਪਿੱਤੇ ਚੋਂ ਬਣਦੀ ਹੈ। ਜਿਵੇਂ ਕਸਤੂਰੀ ਦੀ ਜਿਹੜੀ ਉਹ ਹਿਰਨ ਚੋਂ ਨਿਕਲਦੀ ਹੈ, ਇਸ ਤਰ੍ਹਾਂ ਉਸ ਨੂੰ ਅੰਬਰ ਕਿਹਾ ਕਿ ਉਹ ਉਸ ਅੰਬਰ ਵਰਗੀ ਅੰਬਰ ਪਿੰਨੀ ਜ਼ੁਲਫ ਤੇਰੀ ਮੁਖ ਤੇਰੇ ਦਾ ਪਰਦਾ ਜਿਉਂ ਘਟ ਓਲੇ ਸੁਬਹ ਦਾ ਸੂਰਜ ਜਤਨ ਲੁਕਣ ਦਾ ਕਰਦਾ। ਸੁਬਹ ਸਵੇਰੇ ਨੀਂਦੋਂ ਉੱਠ ਕੇ
ਚੰਨ ਮੇਰਾ ਜਦ ਆਵੇ, ਮਾਰ ਮਾਰ ਉਹ ਤਾਨੇ ਮੇਣੇ, ਸੂਰਜ ਨੂੰ ਸ਼ਰਮਾਵੇ। ਨੀਂਦ ਖੁਮਾਰੀ ਵਾਲੇ ਨੈਣੀ, ਤੂੰ ਬਾਹਰ ਜਦ ਆਇਆ, ਵੇਖ ਕੇ ਤੇਰਾ ਸੁੰਦਰ ਮੁਖੜਾ, ਸੂਰਜ ਵੀ ਸ਼ਰਮਾਇਆ। ਜੀ ਸੁਬਹ ਸਵੇਰੇ ਸੂਰਜ ਮੁਖ ਤੋਂ, ਪਰਦਾ ਜਦੋਂ ਹਟਾਵੇ, ਤੇਰੇ ਆਉਣ ਦਾ ਦੇ ਸੰਦੇਸਾ, ਜਗ ਦਾ ਮਾਣ ਵਧਾਵੇ। ਅੰਮ੍ਰਿਤ ਵੇਲੇ ਦਾ ਉੱਠ ਬਹਿਣਾ, ਗੁਰਮੁਖਾਂ ਦਾ ਕਿੱਤਾ। ਜੀ ਅੰਮ੍ਰਿਤ ਵੇਲੇ ਦਾ ਉੱਠ ਬਹਿਣਾ, ਗੁਰਮੁਖਾਂ ਦਾ ਕਿੱਤਾ। ਪ੍ਰਭਾਤੇ ਦਾ ਸੋਣਾ ਤਾਈਂ, ਗੋਇਆ ਨੇ ਛੱਡ ਦਿੱਤਾ। ਸੋ ਇਸ ਨਾਲ ਸੁਨੇਹਾ ਇਹੀ ਹੈ ਕਿ ਜੇ 100 ਚੰਦਾ ਉਗਵੇ, ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਚਾਨਣ ਹੈ, ਗੁਰੂ ਸੂਰਜ ਹੈ, ਤੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜਿਨ੍ਹਾਂ ਨੇ ਉਸ ਅੰਮ੍ਰਿਤ ਵੇਲੇ ਨੂੰ ਸਾਂਭਿਆ ਸੰਭਾਲਿਆ, ਉਹ ਉਸ ਸੂਰਜ ਦੇ ਚੜ੍ਹਨ ਨਾਲ, ਕਿਉਂਕਿ ਇਹ ਜਿਹੜਾ ਸਾਰਾ ਉਹਨਾਂ ਨੇ ਮੈਟਾਫਰ ਇਸਤੇਮਾਲ ਕੀਤਾ ਹੈ, ਬੇਸ਼ੱਕ ਇੱਕ ਇਨਸਾਨੀ ਖੂਬਸੂਰਤੀ ਨੂੰ ਕਿਹਾ, ਪਰ ਉਹਨਾਂ ਦੇ ਲਈ ਜ਼ੁਲਫਾਂ ਗੁਰੂ ਕਲਗੀਧਰ ਦੇ ਕੇਸ ਨੇ, ਹੁਸਨ ਗੁਰੂ ਕਲਗੀਧਰ ਨੇ, ਕਿ ਜਦੋਂ ਉਹ ਨਿੰਦਰਾਲੇ ਅੱਖਾਂ ਦੇ ਨਾਲ, ਨੈਣਾ ਦੇ ਨਾਲ ਨਿਕਲਦੇ ਨੇ, ਤੇ ਸੂਰਜ ਜਿਹੜਾ ਮਾਦਾ ਹੈ, ਜਿਹੜੀ ਦੁਨਿਆਵੀ ਚੀਜ਼ ਹੈ, ਉਹ ਵੀ ਗੁਰੂ ਕਲਗੀਧਰ ਦੇ ਸਾਹਮਣੇ ਆ ਕੇ ਸ਼ਰਮਾਂਦਾ ਹੈ। ਔਰ ਉਸ ਗੁਰੂ ਕਲਗੀਧਰ ਨੂੰ ਉਹਨਾਂ ਦੀ ਯਾਦ, ਉਸ ਪ੍ਰਭਾਤ ਵੇਲੇ ਉਸ ਨਿਰੰਕਾਰ ਦੀ ਯਾਦ ਨਾਲ ਜੁੜਨਾ, ਉਹ ਉਹਨਾਂ ਨੇ ਅਖੀਰ 'ਚ ਕਿਹਾ, ਪ੍ਰਭਾਤੇ ਦਾ ਸੌਣਾ ਤਾਈਂ ਗੋਇਆ ਨੇ ਛੱਡ ਦਿੱਤਾ। ਕਿ ਹੁਣ ਗੋਇਆ ਸਵੇਰ ਵੇਲੇ ਸੌਂਦਾ ਨਹੀਂ ਹੈ, ਉਹ ਆਪਣੇ ਪਿਆਰੇ ਦੀ ਯਾਦ 'ਚ, ਪਿਆਰੇ ਦੀ ਬੰਦਗੀ 'ਚ, ਉਹਨਾਂ ਅੰਮ੍ਰਿਤ ਵੇਲੇ ਦੇ ਪਲਾਂ ਨੂੰ ਭਿੰਨੀ ਰਹਿਣੜੀਏ, ਚਮਕਣ ਤਾਰੇ, ਜਾਗੇ ਸੰਤ ਜਨਾ, ਮੇਰੇ ਰਾਮ ਪਿਆਰੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।